ਕਣਕਾਂ ਨਿਸਰ ਪਈਆਂ, ਤੋੜ ਨਿਭਾਉਣ ਦੀਆਂ ਗੱਲਾਂ ਢੋਲ ਨੂੰ ਵਿਸਰ ਗਈਆਂ। ਲਓ ਜਨਾਬ, ਕਣਕਾਂ ਨਿਸਰੀਆਂ ਵੀ ਤੇ ਪੱਕ ਵੀ ਗਈਆਂ ਤੇ ਵਾਢੀ ਵੀ ਸ਼ੁਰੂ ਹੋ ਗਈ ਹੈ। ਕਣਕਾਂ ਜਦੋਂ ਪੱਕਦੀਆਂ ਹੁੰਦੀਆਂ ਸਨ ਤੇ ਕਿਸਾਨਾਂ ਦੇ ਚਿਹਰਿਆਂ ਉੱਤੇ ਇੱਕ ਨੂਰ ਜਿਹਾ ਆ ਜਾਂਦਾ ਹੁੰਦਾ ਸੀ, ਇਸ ਵਾਸਤੇ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਸੀ ਕਿ ਸਾਲ ਬਾਅਦ ਹੁਣ ਅਸੀਂ ਸਾਰੇ ਆਪਣੇ ਕਰਜ਼ੇ ਵੀ ਲਾਵਾਂਗੇ, ਵਿਆਹ ਸ਼ਾਦੀਆਂ ਵੀ ਕਰਾਂਗੇ ਤੇ ਜਿਹੜੇ ਮੁੰਜੀ ਦੇ ਸਾਡੇ ਖਰਚੇ ਹੋਏ ਨੇ ਉਹ ਵੀ ਸਾਡੇ ਪੂਰੇ ਹੋਣਗੇ। ਇਸ ਵਾਸਤੇ ਵਿਸਾਖੀ ਜਦੋਂ ਸ਼ੁਰੂ ਹੁੰਦੀ ਸੀ, ਪਹਿਲੀ ਵਿਸਾਖ ਨੂੰ ਕਣਕ ਦੀ ਵਾਢੀ ਪੈਂਦੀ ਸੀ ਤੇ ਕਿਸਾਨ ਜਿਹੜੇ ਨੇ ਉਹ ਹੱਸਦੇ ਖੇਡਦੇ ਆਪਣੀਆਂ ਕਲਕਾਂ ਵੱਧਦੇ ਸਨ। ਪਹਿਲੇ ਜ਼ਮਾਨੇ ਵਿੱਚ ਕਣਕਾਂ ਵੰਗਾਰਾਂ ਨਾਲ ਹੀ ਵੱਢੀਆਂ ਜਾਂਦੀਆਂ ਸਨ। ਵੰਗਾਰ ਦਾ ਕੀ ਮਤਲਬ ਹੁੰਦਾ ਹੈ ਕਿ ਲੋਕ ਬਗੈਰ ਕਿਸੇ ਉਜਰਤ ਦੇ ਆਉਂਦੇ ਸਨ ਤੇ ਇੱਕ ਦੂਜੇ ਦੀ ਮਦਦ ਕਰਦੇ ਸਨ ਤੇ ਇਕੱਠੇ ਹੋ ਕੇ ਕਣਕ ਵੱਢਦੇ ਹੁੰਦੇ ਸਨ। ਅਸੀਂ ਉਹ ਨਸਲ ਹਾਂ ਜਿਨ੍ਹਾਂ ਨੇ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਵੀ ਵੇਖੀਆਂ ਤੇ ਨਵਾਂ ਜ਼ਮਾਨਾ ਵੀ ਅਸਾਂ ਵੇਖ ਲਿਆ ਹੈ। ਮਿਸਾਲ ਦੇ ਤੌਰ ਤੇ ਕਣਕਾਂ ਜਿਹੜੀਆਂ ਨੇ ਉਹ ਹੱਥ ਨਾਲ ਵੱਢੀਆਂ ਜਾਂਦੀਆਂ ਸਨ, ਉਸ ਤੋਂ ਬਾਅਦ ਉਹਨਾਂ ਦੀਆਂ ਭਰੀਆਂ ਬੰਨੀਆਂ ਜਾਂਦੀਆਂ ਸਨ, ਫਿਰ ਉਹਨਾਂ ਦੇ ਖਲਵਾੜੇ ਲੱਗਦੇ, ਖਲਵਾੜਾ ਲੱਗਣ ਤੋਂ ਬਾਅਦ ਜਦੋਂ ਸਹੀ ਤਰ੍ਹਾਂ ਸੁੱਕ ਜਾਂਦੀ ਉਸ ਤੋਂ ਬਾਅਦ ਫਲੇ ਪੈਂਦੇ ਹੁੰਦੇ ਸਨ। ਲੇਕਿਨ ਉਹ ਵੀ ਤੁਹਾਨੂੰ ਅਸੀਂ ਵਿਖਾਵਾਂਗੇ ਕਿ ਫਲੇ ਰਾਹੀਂ ਕਿਸ ਤਰ੍ਹਾਂ ਕਣਕ ਗਾਈ ਜਾਂਦੀ ਸੀ। ਫਲਾ ਪੈਣਾ, ਕਈ ਦਿਨ ਤੱਕ ਫਲਿਆਂ ਰਾਹੀਂ ਕਣਕ ਜਿਹੜੀ ਉਹ ਗਾਈ ਜਾਣੀ, ਜਦੋਂ ਕਣਕ ਗਹਿ ਜਾਣੀ ਤੇ ਫਿਰ ਹਵਾ ਦਾ ਇੰਤਜ਼ਾਰ ਕਰਨਾ ਤਾਂ ਜੇ ਤੂੜੀ ਤੇ ਕਣਕ ਨੂੰ ਅਲੱਗਾ ਕੀਤਾ ਜਾਵੇ। ਲੇਕਿਨ ਹੁਣ ਮੌਜੂਦਾ ਦੌਰ ਜਿਹੜਾ ਹੈ ਵੇ ਇਹ ਹੈਗਾ ਮਸ਼ੀਨੀ ਦੌਰ। ਉਹ ਕਣਕਾਂ ਹੱਥ ਨਾਲ ਵੱਢਣ ਦਾ ਜ਼ਮਾਨਾ ਟੁਰ ਗਿਆ, ਮਸ਼ੀਨਾਂ ਆ ਗਈਆਂ। ਇੱਧਰ ਕਣਕ ਪੱਕਦੀ ਏ, ਇੱਧਰ ਹਾਰਵੈਸਟਰ ਆਉਂਦੀ ਏ ਤੇ ਐਵੇਂ ਮਿੰਟਾਂ ਦੇ ਵਿੱਚ ਕਿੱਲਿਆਂ ਦੇ ਕਿੱਲੇ ਵੱਢ ਕੇ ਦਾਣੇ ਅਲੱਗਾ ਕਰਕੇ ਤੇ ਉਹ ਮਤਲੂਬਾ ਜਗ੍ਹਾ ਤੱਕ ਪਹੁੰਚ ਜਾਂਦੇ ਨੇ। ਲਓ ਜਨਾਬ, ਅਸੀਂ ਅੱਜ ਖੇਤਾਂ ਦੇ ਵਿੱਚ ਮੌਜੂਦ ਹਾਂ ਤੇ ਕਣਕ ਉਸੇ ਤਰੀਕੇ ਨਾਲ ਵੱਢੀ ਜਾ ਰਹੀ ਹੈ ਜਿਹੜਾ ਤਰੀਕਾ ਸਦੀਆਂ ਤੋਂ ਰਾਇਜ ਹੈ, ਯਾਨੀ ਹੱਥ ਨਾਲ ਵੱਢਣ ਦਾ। ਤੇ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਕਿ ਹੱਥ ਨਾਲ ਐਡੀ ਗਰਮੀ ਦੇ ਵਿੱਚ ਕਣਕ ਕਿਵੇਂ ਵੱਢੀ ਜਾਂਦੀ ਹੈ। ਜੀ ਜਨਾਬ, ਸਾਡੇ ਨਾਲ ਕਣਕ ਦੇ ਵਾਢੇ ਜਿਹੜੇ ਨੇ ਉਹ ਮੌਜੂਦ ਨੇ। ਉਹਨਾਂ ਨੂੰ ਪੁੱਛਦੇ ਹਾਂ ਕਿ ਉਹ ਸਵੇਰ ਦੇ ਕਣਕ ਵੱਢਦੇ ਪਏ ਨੇ ਤੇ ਇਹ ਹੈਗੇ ਨੇ ਮਜ਼ਦੂਰ ਲੋਕ, ਯਾਨੀ ਮਾਲਕਾਨ ਆਪ ਨਹੀਂ ਲੱਗੇ ਹੋਏ ਬਲਕਿ ਮਜ਼ਦੂਰ ਲੱਗੇ ਹੋਏ ਨੇ ਵੱਢਣ ਵਾਸਤੇ ਕਣਕ। ਇਹਨਾਂ ਨਾਲ ਗੱਲ ਕਰਦੇ ਹਾਂ। ਜੀ, ਤੁਸੀਂ ਸਵੇਰ ਦੇ ਲੱਗੇ ਹੋ ਆਪਣਾ ਕਣਕ ਵੱਢਣ ਵਾਸਤੇ, ਇਹ ਦੱਸੋ ਕਿ ਐਡੀ ਧੁੱਪ ਦੇ ਵਿੱਚ ਕਿਵੇਂ ਸਾਰਾ ਕੰਮ ਕਰ ਲੈਂਦੇ ਹੋ? ਜੀ ਬਾਬਾ ਜੀ, ਕਰਨਾ ਕੰਮ ਮਾੜੇ ਬੰਦੇ ਆ, ਬੱਚਿਆਂ ਵਾਸਤੇ ਰੋਜ਼ੀ ਕਮਾਣੇ ਤੇ ਅੱਗੂ ਰੋਜ਼ੀ ਨਹੀਂ ਲੱਭਦੀ। 5 ਮਣ ਕਿੱਲੇ ਦੇ ਦਿੰਦੇ ਨੇ, ਅੱਛਾ, ਅੱਗੂ ਵੱਢ ਕੇ ਬੰਨ ਕੇ ਦੇਣੀ, ਮਸ਼ੀਨ ਅੱਗੇ ਟੋਕ ਕੇ ਦੇਣੀ। 5 ਮਣ ਹੁਣ ਕਿੰਨੇ ਦੇ ਬਣਨਗੇ ਸਾਰੇ? 5 ਮਣ ਉਹਨੇ ਜੋ ਰੇਟ ਨਿਕਲਿਆ 2200 ਕਿ 2000 ਉਸ ਹਿਸਾਬ ਨਾਲ ਤੁਹਾਨੂੰ ਵੀ ਮਿਲਣਗੇ। ਹਾਂਜੀ। ਤੇ ਪਹਿਲੇ ਤੁਹਾਡੀ ਮਜ਼ਦੂਰੀ ਜ਼ਿਆਦਾ ਹੁੰਦੀ ਸੀ? ਪਹਿਲੇ ਜੀ ਸਾਨੂੰ 5-6 ਮਣ 7 ਤਾਈ ਲੱਭਦੇ, 6 ਮਣ ਤਾਈ। ਅੱਛਾ। ਉਹਲੇ ਕਣਕ ਵੀ 4-5 ਤੇ ਖੜੀ ਰਹੀ ਹੈ। ਅੱਛਾ। ਹੁਣ ਟੁੱਟੀ ਹੈ ਤੇ ਸਾਡੀ ਮਜ਼ਦੂਰੀ ਗਰੀਬ ਦੀ ਨਾ ਦਿਹਾੜੀ ਵਿੱਚ ਪੂਰੀ ਪੈਂਦੀ ਤੇ ਨਾ ਕਣਕ ਵਿੱਚ। ਤੇ ਐਡੀ ਗਰਮੀ ਦੇ ਵਿੱਚ ਕਣਕ ਜਿਹੜੀ ਹੈਗੀ ਉਹ ਤੁਹਾਨੂੰ ਔਖਾ ਨਹੀਂ ਲੱਗਦਾ ਕੰਮ? ਹੋਰ ਕੀ ਕਰੀਏ ਜੀ, ਮਾਰੀ ਦਾ ਕਰਨਾ ਪੈਂਦਾ। ਕਿਉਂ? अस्सलाम वालेकुम जी। वालेकुम अस्सलाम। ਕੀ ਹਾਲ ਹੈ ਜਨਾਬ, ਠੀਕ ਹੋ ਤੁਸੀਂ? जी अल्लाह दा करम है भाईजान। ਤੇ ਕੀ ਗੱਲ ਹੈ ਜਨਾਬ ਲਈ, ਤੁਹਾਡਾ ਚਿਹਰਾ ਤਾਂ ਹੁਣ ਖਿੜਿਆ ਹੋਣਾ ਚਾਹੀਦਾ, ਜਿਵੇਂ ਕਣਕ ਖਿੜੀ ਪਈ ਹੈ ਸੁਨਹਿਰੀ, ਤੁਹਾਡਾ ਇੰਜ ਦਾ ਚਿਹਰਾ ਹੋਣਾ ਚਾਹੀਦਾ, ਲੇਕਿਨ ਤੁਹਾਡਾ ਚਿਹਰਾ ਲਟਕਿਆ ਹੈ। ਕੀ ਗੱਲ ਕੀ ਏਡੇ ਪਰੇਸ਼ਾਨ ਕਿਉਂ ਹੋ? ਕਣਕਾਂ ਦੇ ਰੇਟ ਜਨਾਬ ਮਾਰਕੀਟ ਵਿੱਚ ਕੋਈ ਨਹੀਂ, ਮੰਡੀ ਵਿੱਚ ਰੇਟ ਕੋਈ ਨਹੀਂ ਲੱਗਦੇ ਪਏ। ਖਰਚੇ ਅਸੀਂ ਹੱਦ ਤੋਂ ਵੱਧ ਕਰ ਚੁੱਕੇ ਹਾਂ ਇਹਨਾਂ ਤੇ ਗੰਦਮ ਦੇ ਹਾਲਾਤ ਵੇਂਦੇ ਹੋਇਆਂ ਸਾਡੀਆਂ ਸਾਰੀਆਂ ਆਸਾਂ ਉਮੀਦਾਂ ਜਿਹੜੀਆਂ ਗੰਦਮ ਤੇ ਸਨ, ਜਿਹੜੇ ਮੂੰਜੀਆਂ ਤੇ ਅਸੀਂ ਖਰਚੇ ਕੀਤੇ ਸਨ, ਜਿਹੜੀਆਂ ਉੱਥੋਂ ਕਸਰਾਂ ਨਿਕਲਣੀਆਂ ਸਨ, ਉਹ ਅਸੀਂ ਸੋਚਨੇ ਸਾਂ ਕਿ ਗੰਦਮ ਤੋਂ ਕੱਢ ਲਵਾਂਗੇ। ਲੇਕਿਨ ਹੁਣ ਗੰਦਮ ਦੀ ਮਾਰਕੀਟ ਮੰਡੀ ਵੇਖ ਕੇ ਨਹੀਂ ਲੱਗਦਾ ਕਿ ਸਾਡੀ ਜਿਹੜੀ ਹੈ ਨਾ ਆਸ ਉਮੀਦ ਪੂਰੀ ਹੋ ਗਈ। ਤੁਸੀਂ ਤਾਂ ਮੈਨੂੰ ਬਹੁਤ ਹੀ ਪਰੇਸ਼ਾਨ ਲੱਗਣ ਡਏ ਹੋ। DAP ਕਿਸ ਤਰ੍ਹਾਂ ਵੇ? DAP ਜਿਹੜੀ ਅਸੀਂ ਲਗਾਈ ਹੈ ਇੱਥੇ 13,000 ਤੇ ਕੁਛ ਰੁਪਏ ਦੀ ਲੈ ਕੇ ਤੇ ਪਾਈ। ਤੇ ਕਿੰਨੀਆਂ ਬੋਰੀਆਂ ਪਾਉਂਦੇ ਹੋ ਕਿੱਲੇ ਨੂੰ? 1 ਬੋਰੀ ਕਿੱਲੇ ਦੇ ਵਿੱਚ ਪਾਈਏ ਅਸੀਂ, ਨਾਲ ਕੁਝ ਹੋਰ ਖਾਦਾਂ ਮਿਲਾ ਕੇ। ਯੂਰੀਆ ਵਗੈਰਾ ਉਹ ਕਿੰਨੀਆਂ ਪਾਈਆਂ? ਯੂਰੀਆ ਅਸੀਂ 3 ਬੋਰੀਆਂ ਲਾਈਆਂ ਨੇ। ਠੀਕ ਹੈ। ਤੇ ਤੁਸੀਂ ਮੋਟਰ ਤੇ ਪਕਾਈ ਹੈ ਜਾਂ ਤੇਲ ਤੇ ਪਕਾਈ ਹੈ? ਮੋਟਰ ਤੇ। ਮੋਟਰ ਤੇ ਉਹਦਾ ਵੀ ਬਿੱਲ, ਜ਼ਾਰੀ ਬਾਤ ਹੈ, ਬਿਜਲੀ ਦਾ ਜੋ ਰੇਟ ਹੈ ਉਸ ਹਿਸਾਬ ਨਾਲ। ਉਸ ਤੋਂ ਹਟ ਕੇ ਆਪਣਾ ਤੁਸੀਂ ਇਹ ਠੇਕੇ ਤੇ ਵੀ ਜਾਂ ਤੁਹਾਡੀ ਆਪਣੀ ਜ਼ਮੀਨ ਹੈ? ਠੇਕੇ ਤੇ। ਕਿੰਨਾ ਠੇਕਾ ਹੈਗਾ? ਠੇਕਾ ਸਾਡਾ 1.5 ਲੱਖ ਰੁਪਇਆ ਜੀ। 1.5 ਲੱਖ ਰੁਪਇਆ ਠੇਕਾ। ਤੇ ਇਹ ਕਿੰਨਾ ਕੁ ਤੁਹਾਡਾ ਖਰਚਾ ਹੋ ਗਿਆ ਹੋਏਗਾ ਕਿੱਲੇ ਉੱਤੇ? ਅਗਰ 1.5 ਲੱਖ ਖਰਚਾ ਵੀ ਪਾਓ, ਉਹਦੇ ਵਿੱਚ ਤੁਸੀਂ ਠੇਕਾ ਵੀ ਪਾਓ, DAP ਵੀ ਪਾਓ, ਯੂਰੀਆ ਵੀ ਪਾਓ, ਉਸ ਤੋਂ ਬਾਅਦ ਬਿਜਲੀ ਦੇ ਬਿੱਲ ਪਾਓ, ਆਪਣੀ ਮਿਹਨਤ ਮਜ਼ਦੂਰੀ ਪਾਓ, ਕਿੱਥੇ ਤੱਕ ਚਲਾ ਗਿਆ ਹੋਏਗਾ? ਠੇਕਾ ਜਿਹੜਾ ਉਹ 6 ਮਹੀਨੇ ਦਾ ਪੈਣਾ ਹੈ। ਇਹਦੇ ਵਿੱਚ ਤਕਰੀਬਨ 80,000 ਠੇਕਾ ਹੋ ਜਾਂਦਾ। 80,000 ਠੇਕਾ 6 ਮਹੀਨੇ ਦਾ ਹੋ ਗਿਆ। ਤੇ 80,000 ਹੀ ਖਾਦਾਂ ਤੇ ਬੀਜ ਦਾ ਤੇ ਸਪਰੇਵਾਂ ਦਾ ਤੇ ਜ਼ਮੀਨ ਦੀ ਤਿਆਰੀ ਤੇ ਪਾਣੀ ਸ਼ਾਨੀ ਖਰਚਾ ਆਇਆ ਹੈ। ਤੇ ਜਿਹੜੇ ਆਪ ਤੁਸੀਂ ਸਾਰੀ ਰਾਤ ਪਾਣੀ ਲਾਉਂਦੇ ਤੇ ਸੱਪਾਂ ਦੇ ਸਿਰ ਮਿੱਧਦੇ ਹੋ, ਉਹਦਾ ਕੋਈ ਵਾਲੀ ਵਾਰਸ ਨਹੀਂ? ਉਹ ਵੇਖੋ ਜੀ, ਕਣਕਾਂ
ਇੱਕ ਹੀ ਜਿਹੜੀ ਇਹਨਾਂ ਬੰਦੇ ਕੋਲ ਫਸਲ ਹੁੰਦੀ ਹੈ ਕਿਸਾਨ ਦੇ ਕੋਲ, ਜਿਹਦੇ ਉੱਤੇ ਆਸਾਂ ਉਮੀਦਾਂ ਹੁੰਦੀਆਂ ਨੇ ਕਿਸਾਨ ਦੀਆਂ। ਕਿਸਾਨ ਮਿਹਨਤ ਕਰਦਾ ਹੈ ਕਿ ਅਸੀਂ ਗੰਦਮ ਦੇ ਉੱਤੇ ਆਪਣੀਆਂ ਸਾਰੀਆਂ ਕਸਰਾਂ ਕੱਢ ਲਵਾਂਗੇ, ਸ਼ਾਦੀ ਵਿਆਹ ਇਹਦੇ ਤੇ ਹੋ ਜਾਣਗੇ, ਕੋਈ ਬੰਦਾ ਜਿਹੜਾ ਕਰਜ਼ੇ ਹੁੰਦੇ ਨੇ ਉਹ ਇਹਦੇ ਤੋਂ ਖਤਮ ਹੋ ਜਾਣਗੇ। ਆੜਤੀ ਉੜਤਲ ਕੁਝ ਲਿਆ ਹੁੰਦਾ ਉਹਦਾ ਵੀ ਕਣਕ ਤੇ ਲਾਉਂਦੇ ਹੋ? ਹਾਂਜੀ, ਇਹ ਗੰਦਮ ਤੇ ਹੀ ਸਾਰੇ ਸਮਝ ਲਓ ਕਿ ਕਿਸਾਨ ਦੇ ਦਾਰੋ ਮਦਾਰ ਜਿੰਨੀਆਂ ਵੀ ਚੀਜ਼ਾਂ ਹੁੰਦਾ ਨਾ ਉਹ ਗੰਦਮ ਤੇ ਵੇ। ਲੇਕਿਨ ਗੰਦਮ ਦੇ ਹਾਲਾਤ ਵੇਖ ਕੇ ਤੇ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਅਸਤੀਫਾ ਹੀ ਦੇਣਾ ਪੈਣਾ ਹੈ। ਆਰ ਮੇਰਾ ਵੀਰ ਸੁਣਿਆ ਕਿ ਜੱਟ ਬੜੇ ਖੁਸ਼ਹਾਲ ਹੋ ਗਏ ਨੇ, ਕਣਕ ਦਾ ਰੇਟ ਬੜਾ ਚੰਗਾ ਮਿਲਿਆ ਤੁਹਾਨੂੰ। ਖੁਸ਼ਹਾਲ ਕੀ ਹੋਣਾ ਜੀ, 13,000 ਦੀ DAP ਲੈ ਕੇ ਪਾਈਏ, 5,000 ਦੀ ਯੂਰੀਆ ਲੈ ਕੇ ਪਾਈਏ, ਤੇ ਖਰਚਾ ਹੀ ਇੰਨਾ ਕੁ ਕੀਤਾ ਕਿ ਉਸ ਤੋਂ ਵੱਧ ਵੀ ਕਣਕ ਦਾ ਸਾਨੂੰ ਨਹੀਂ ਲੱਭਦਾ ਪਿਆ ਹੈਗਾ। ਅੱਛਾ, ਨਹੀਂ ਤੇ ਗਵਰਨਮੈਂਟ ਤਾਂ ਕਹਿੰਦੀ ਹੈ ਕਿ ਬੜੇ ਪੈਸੇ ਕਮਾ ਰਿਹਾ ਜ਼ਿਮੀਂਦਾਰ। ਕਿਧਰੋਂ ਕਮਾ ਰਿਹਾ ਜ਼ਿਮੀਂਦਾਰ? ਬਿੱਲ ਬੱਤੀ ਦੇ ਇੰਨੇ ਤੇਜ਼ ਨੇ, ਠੇਕੇ ਇੰਨੇ ਭਰੇ ਨੇ, ਤੇ 40 ਮਣ 35 ਮਣ 40 ਮਣ ਕਿੱਲੇ ਦੀ ਔਸਤ ਆਉਂਦੀ ਹੈ, ਤੇ 2,000 ਰੇਟ ਕੱਢਿਆ ਤੇ ਇਹਦਾ 80,000 ਬਣਦਾ, ਤੇ 1,10,000 ਰੁਪਇਆ ਖਰਚਾ ਕਿੱਲੇ ਤੇ। ਇਹਦਾ ਮਤਲਬ ਫਿਰ ਤਾਂ ਤੁਹਾਨੂੰ ਘਾਟਾ ਹੀ ਘਾਟਾ ਹੈ। ਬਿਲਕੁਲ ਘਾਟਾ ਹੀ ਘਾਟਾ ਹੈ ਜੀ ਕਿਸਾਨ ਭਰਾਵਾਂ ਦੀਆਂ ਤੁਸੀਂ ਗੱਲਾਂ ਸੁਣੀਆਂ, ਉਹ ਕਹਿੰਦੇ ਨੇ ਜਨਾਬ ਕਿ ਸਾਡੇ ਖਰਚੇ ਬਹੁਤ ਜ਼ਿਆਦਾ ਨੇ, ਠੇਕੇ ਤੇ ਜ਼ਮੀਨਾਂ ਨੇ, ਔਰ ਉਸ ਤੋਂ ਬਾਅਦ DAP ਮਹਿੰਗੀ, ਯੂਰੀਆ ਮਹਿੰਗੀ, ਬਿਜਲੀ ਮਹਿੰਗੀ, ਔਰ ਰੇਟ ਜਿਹੜਾ ਕਣਕ ਦਾ ਕੱਢਿਆ ਗਿਆ ਵੇ ਸਰਕਾਰੀ ਤੌਰ ਤੇ, ਇਹਦੇ ਨਾਲ ਤੇ ਸਾਨੂੰ ਘਾਟਾ ਹੀ ਘਾਟਾ ਹੈ। ਅਗਰ ਇਹੀ ਸਿਲਸਿਲਾ ਰਿਹਾ ਤੇ ਅਸੀਂ ਕਣਕ ਤੋਂ ਬਾਗੀ ਹੋ ਗਏ ਹਾਂ, ਅਸੀਂ ਸਲਾਮ ਕਰ ਦਿੱਤਾ ਹੈ ਕਣਕ ਨੂੰ ਕਿ ਆਇੰਦਾ ਅਸੀਂ ਪੱਠੇ ਕੱਢ ਲਿਆਂਗੇ, ਡੰਗਰ ਵਧਾ ਕੇ ਉਹਨਾਂ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰ ਲਿਆਂਗੇ, ਲੇਕਿਨ ਕਣਕ ਨਹੀਂ ਬੀਜਾਂਗੇ। ਹੁਣ ਆ ਗਈ ਗੱਲ ਜਨਾਬ ਵਜ਼ੀਰ ਆਲਾ ਪੰਜਾਬ ਤੋਂ ਲੈ ਕੇ ਦੀਗਰ ਵਜ਼ਰਾ ਜਿਹੜੇ ਆ ਕੇ TV ਉੱਤੇ ਬਿਆਨ ਰੋਜ਼ਾਨਾ ਦੇਣ ਡਏ ਨੇ ਕਿ ਕਦੀ ਜੱਟ ਨੂੰ ਮਾਫੀਆ ਆਖਿਆ ਜਾਂਦਾ ਵੇ। ਮਾਫੀਆ ਦੀ ਤੁਹਾਨੂੰ ਸਮਝ ਤੇ ਆ ਹੀ ਗਈ ਹੋਣੀ ਹੈ ਕਿ ਜਿਹੜਾ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਤੇ ਫਸਲਾਂ ਪਕਾਉਂਦਾ ਵੇ, ਜਦੋਂ ਪੱਕ ਜਾਂਦੀ ਏ ਤੇ ਉਦੋਂ ਉਹਨੂੰ ਪਤਾ ਲੱਗਦਾ ਕਿ ਇਹਦਾ ਤੇ ਰੇਟ ਹੀ ਕੋਈ ਨਹੀਂ ਹੈ। ਜੱਟ ਅਗਰ ਅੱਜ ਬਦਲ ਹੋਇਆ ਫਿਰਦਾ ਵੇ ਤੇ ਜ਼ਾਹਿਰ ਹੈ ਉਹਦੀ ਵਜੂਹਾਤ ਕੀ ਨੇ, ਇਹਦੇ ਉੱਤੇ ਸਾਨੂੰ ਸੋਚਣਾ ਹੋਏਗਾ, ਔਰ ਠੰਡਿਆਂ ਕਮਰਿਆਂ 'ਚ ਬਹਿ ਕੇ ਇਹ ਕਹਿ ਦੇਣਾ ਕਿ ਸਿਰਫ 2,000 ਕਿਸਾਨ ਨੇ, ਜਾਂ ਇਹ ਕਹਿ ਦੇਣਾ ਕਿ ਕਿਸਾਨ ਮਾਫੀਆ ਹੈਗਾ, ਖੁਦਾਰਾ ਇਹਦੇ ਬਾਰੇ ਸੋਚਿਆ ਜਾਵੇ, ਜ਼ਮੀਨੀ ਹਕਾਇਕ ਨੂੰ ਵੇਖਿਆ ਜਾਵੇ, ਜੱਟ ਦੇ ਮਸਾਇਲ ਕੀ ਨੇ, ਉਹਨੂੰ ਬਚਦਾ ਕੀ ਹੈ ਵੇ, ਖਾਦਾਂ ਕਿੱਥੇ ਨੇ, ਤੇਲ ਕਿੱਥੇ ਹੈਗੇ ਨੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਤੇ ਫਿਰ ਤੁਸੀਂ ਜਿਹੜਾ ਨਾ ਉਹ ਰੇਟ ਕੋਈ ਮੁਕਰਰ ਕੀਤਾ ਜਾਵੇਗਾ ਤੇ ਸਾਡਾ ਕਿਸਾਨ ਖੁਸ਼ਹਾਲ ਹੋਏਗਾ।